ਅੱਜ ਅਸੀਂ ਮਗਰਬ ਜਾਂ ਲਹਿੰਦੇ ਦੇ ਇੱਕ ਹੋਰ ਬਹੁਤ ਵੱਡੇ ਫਲਸਫੀ ਇਮੈਨੂਅਲ ਕਾਂਟ ਦੇ ਬਾਰੇ 'ਚ ਗੱਲ ਕਰਾਂਗੇ, ਜਿਹੜੇ 1724 ਵਿੱਚ ਪੈਦਾ ਹੋਏ ਤੇ 1804 ਵਿੱਚ ਉਹਨਾਂ ਦਾ ਉਹ ਚੱਲ ਚਲਾਣਾ ਹੋ ਗਏ। ਮੇਰਾ ਆਪਣਾ ਖਿਆਲ ਹੈ ਕਿ ਜਿਹੜਾ ਅਫਲਾਤੂਨ ਔਰ ਅਰਸਤੂ ਤੋਂ ਬਾਅਦ ਮਗਰਬੀ ਫਲਸਫੇ ਦੇ ਵਿੱਚ ਖਿਆਲ ਪ੍ਰਸਤਾਂ ਦੇ ਵਿੱਚ ਇਮੈਨੂਅਲ ਕਾਂਟ ਨੂੰ ਬਹੁਤ ਵੱਡਾ ਸਮਝਿਆ ਜਾਂਦਾ ਹੈ। ਔਰ ਮੈਂ ਇਹ ਵੀ ਵੇਖਿਆ ਕਿ ਸਾਡੇ ਹਾਂ ਵੀ ਜਿਹੜੇ ਐਕੈਡੈਮਿਕ ਹਲਕੇ ਨੇ ਫਲਸਫੇ ਦੇ, ਉਹਨਾਂ ਵਿੱਚ ਕਾਂਟ ਦੀ ਬੜੀ ਅਹਿਮੀਅਤ ਹੈ। ਮੇਰਾ ਆਪਣਾ ਇਹ ਖਿਆਲ ਹੈ ਕਿ ਉਹਦੀ ਸ਼ਾਇਦ ਵਜ੍ਹਾ ਇਹ ਹੈ ਕਿ ਉਹਨਾਂ ਦੀ ਜਿਹੜੀ ਖਿਆਲ ਪ੍ਰਸਤੀ ਹੈ ਉਹ ਲੋਕਾਂ ਦੇ ਜਿਹੜੇ ਮਜ਼ਹਬੀ ਅਕੀਦੇ ਨੇ ਉਹਨਾਂ ਦੇ ਜ਼ਿਆਦਾ ਕਰੀਬ ਹੁੰਦੀ ਹੈ, ਇਸ ਲਈ ਉਹਨਾਂ ਨੂੰ ਅਫਲਾਤੂਨ ਤੇ ਕਾਂਟ ਵਗੈਰਾ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਖੈਰ ਇਹ ਤੇ ਮਤਲਬ ਆਪਣੀ ਜਗ੍ਹਾ ਤੇ ਹੈ, ਲੇਕਿਨ ਅਸੀਂ ਕਾਂਟ ਦੇ ਬਾਰੇ 'ਚ ਇਹ ਦੱਸ ਦਈਏ ਕਿ ਕਾਂਟ ਜਰਮਨ ਦੇ ਸ਼ਹਿਰ ਕੋਗਨਸਬਰਗ ਵਿੱਚ ਜੰਮਿਆ ਸੀ, ਜਿਹੜਾ ਉਦੋਂ ਜਰਮਨ ਸ਼ਹਿਰ ਸੀ ਤੇ ਹੁਣ ਰੂਸ ਵਿੱਚ ਸ਼ਾਮਲ ਹੈ। ਉਹਦਾ ਪਿਓ ਦਸਤਕਾਰ ਸੀ ਤੇ ਕੈਥੋਲਿਕ ਫਿਰਕੇ ਪਾਇਲਟਸ ਦਾ ਮੈਂਬਰ ਸੀਗਾ। ਕਾਂਟ ਨੇ ਆਪਣੇ ਸ਼ਹਿਰ ਦੀ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਲਈ ਤੇ ਪਹਿਲੇ ਉਹਨਾਂ ਨੂੰ ਇੱਕ ਪ੍ਰਾਈਵੇਟ ਟਿਊਟਰ ਦੇ ਤੌਰ ਤੇ ਕੰਮ ਕਰਨਾ ਪਿਆ ਤੇ ਫਿਰ ਉਹ 15 ਸਾਲ ਬਗੈਰ ਤਨਖਾਹ ਦੇ ਪੜ੍ਹਾਉਂਦੇ ਰਹੇ ਯੂਨੀਵਰਸਿਟੀ ਦੇ ਵਿੱਚ। ਉਹਨਾਂ ਦੇ ਤਾਲਿਬ ਇਲਮ ਜਿਹੜੇ ਨੇ ਉਹ ਖੁਦ ਹੀ ਉਹਨਾਂ ਨੂੰ ਡਾਇਰੈਕਟ ਪੇ ਕਰਦੇ ਸਨ। ਇਹ ਮੇਰਾ ਖਿਆਲ ਹੈ ਸਿਸਟਮ ਯੂਰਪ ਦੇ ਵਿੱਚ ਬਹੁਤ ਜਗ੍ਹਾ 'ਤੇ ਬੜੀ ਦੇਰ ਤੱਕ ਰਿਹਾ ਕਿ ਤਾਲਿਬ ਇਲਮ ਜਿਹੜੇ ਨੇ ਉਹ ਖੁਦ ਹੀ ਸਿੱਧੇ ਸਿੱਧੇ ਪ੍ਰੋਫੈਸਰਾਂ ਨੂੰ ਪੇ ਕਰਦੇ ਸਨ, ਫੀਸ ਪੇ ਕਰਦੇ ਸਨ। ਤੇ ਜਿਹੜੀ ਟੈਨਿਓਰ ਪੋਜੀਸ਼ਨ ਹੈ ਜਾਂ ਜਿਹੜੀ ਪੱਕੀ ਜਿਹਦੀ ਤਨਖਾਹ ਮਿਲਦੀ ਹੈ ਉਹ ਬਹੁਤ ਬਾਅਦ 'ਚ ਮਿਲਦੀ ਸੀ। ਤੇ ਉਹਨਾਂ ਨੂੰ ਕਾਂਟ ਹੋਰਾਂ ਨੂੰ ਜਿਹੜੀ ਸੀ ਉਹ 15 ਸਾਲਾਂ ਬਾਅਦ ਫਲਸਫੇ ਦਾ ਚੇਅਰ ਬਣਾਇਆ ਗਿਆ। ਤੇ ਕਾਂਟ ਦੀ ਜ਼ਿੰਦਗੀ ਦੇ ਵਿੱਚ ਕੋਈ ਮੇਰਾ ਖਿਆਲ ਹੈ ਕੋਈ ਹੋਰ ਬਹੁਤੀ ਲੰਮੀ ਚੌੜੀ ਗੱਲ ਨਹੀਂ ਹੈਗੀ, ਕਿਉਂਕਿ ਉਹ ਕਹਿੰਦੇ ਨੇ ਕਿ ਸ਼ਹਿਰ ਤੋਂ ਕਦੀ 20 ਕਿਲੋਮੀਟਰ ਵੀ ਦੂਰ ਨਹੀਂ ਗਏ ਆਪਣੇ ਸ਼ਹਿਰ ਤੋਂ, ਉਹ ਉੱਥੇ ਹੀ ਰਹੇ ਜਿੱਥੇ ਉਹਨਾਂ ਦਾ ਰਹਿਣਾ ਸੀ। ਤੇ ਇਹ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਇੰਨੀ ਗੱਲ ਕਾਫੀ ਹੈ। ਹੁਣ ਅਸੀਂ ਉਹਨਾਂ ਦੇ ਫਲਸਫੇ ਦੇ ਬਾਰੇ 'ਚ ਗੱਲ ਕਰਨੀ ਹੈ। ਕਾਂਟ ਦੇ ਫਲਸਫੇ ਦਾ ਮੁੱਢ ਜਿਹੜਾ ਹੈ ਉਹ ਸੱਚੀ ਅਕਲ ਹੈ, ਜਿਹੜੀ ਪਿਓਰ ਰੀਜ਼ਨ ਦਾ ਨਖੇੜਾ ਹੈ। ਇਸ ਦਾ ਮਤਲਬ ਸੀ ਜੋ ਦੇਖਿਆ ਜਾਵੇ, ਜੋ ਪੜ੍ਹਬਾਦਾ ਯਾਨੀ ਮੈਟਾਫਿਜ਼ਿਕਸ ਦੀ ਹੋਂਦ ਕਿੰਨੀ ਹੋ ਸਕਦੀ ਹੈ ਤੇ ਕਿੰਨੀ ਨਹੀਂ। ਤੁਸੀਂ ਜਿਹੜੇ ਸੁਣਨ ਵਾਲੇ ਹੋ ਤੁਹਾਨੂੰ ਪਤਾ ਹੈ ਕਿ ਪੜ੍ਹਮਾਦਾ ਦਾ ਮਤਲਬ ਹੈ ਕਿ ਮਾਦੀ ਦੁਨੀਆ ਜਿਹੜੀ ਅਸੀਂ ਸਾਡੇ ਚਾਰੋਂ ਤਰਫ ਹੈ, ਜਿਹੜੀ ਅਸੀਂ ਹਵਾਸਾਂ ਨਾਲ ਹੀ ਵੇਖਦੇ ਹਾਂ, ਇਹਦਾ ਇੱਕ ਨਿਜ਼ਾਮ ਹੈ ਜਿਹੜਾ ਅਸੀਂ ਸਾਇੰਸ ਤੇ ਬਾਕੀਆਂ ਚੀਜ਼ਾਂ ਦੇ ਰਾਹੀਂ ਵੇਖਦੇ ਹਾਂ। ਪਰ ਜਿਹੜੀ ਪੜ੍ਹਮਾਦਾ ਹੈ, ਜਿਹੜੀ ਮੈਟਾਫਿਜ਼ਿਕਸ ਹੈ, ਉਹ ਇਹ ਸਮਝਦੀ ਹੈ ਕਿ ਇਸ ਤੋਂ ਉੱਤੇ ਇੱਕ ਨਿਜ਼ਾਮ ਹੈ ਅਕਲ ਦਾ, ਜਿਹਦੇ ਆਪਣੇ ਅਸੂਲ ਤੇ ਆਪਣੇ ਕਾਨੂੰਨ ਨੇ ਔਰ ਉਹਨਾਂ ਨੂੰ ਬਗੈਰ ਹਵਾਸਾਂ ਤੋਂ ਜਿਹੜਾ ਹੈ ਉਹ ਸਮਝਿਆ ਜਾ ਸਕਦਾ। ਤੇ ਤੁਸੀਂ ਵੇਖਿਆ ਹੋਵੇਗਾ ਕਿ ਪਿੱਛੇ ਅਸੀਂ ਹਿਊਮ ਦੀ ਗੱਲ ਕੀਤੀ ਸੀ ਤੇ ਜਾਨ ਲੌਕ ਦੀ ਗੱਲ ਕੀਤੀ ਸੀ, ਜਿਹੜੇ ਕਹਿੰਦੇ ਨੇ ਕਿ ਜਿਹੜਾ ਹਰ ਚੀਜ਼ ਹੈ ਉਹ ਤਜਰਬੇ ਤੋਂ ਮਿਲਦੀ ਹੈ, ਮਤਲਬ ਹਵਾਸਾਂ ਦੇ ਰਾਹੀਂ ਜਿਹੜੇ ਤਜਰਬੇ ਹੁੰਦੇ ਨੇ ਉਹਦੇ ਰਾਹੀਂ ਮਿਲਦੀ ਹੈ। ਪਰ ਜਿਹੜਾ ਕਾਂਟ ਹੈ ਉਹ ਇਹ ਕਹਿੰਦਾ ਹੈ ਕਿ ਪੜ੍ਹਮਦੀ ਜਿਹੜੀ ਹੈ ਇਹ ਉਹ ਪਛਾਣ ਹੈ ਜਿਸ ਤੋਂ ਅੱਗੇ ਅਕਲ ਤਜਰਬੇ ਤੋਂ ਆਜ਼ਾਦ ਰਹਿ ਕੇ ਅੱਗੇ ਜਾ ਸਕਦੀ ਹੈ। ਮਤਲਬ ਇਹ ਹੈ ਕਿ ਇਹ ਇੱਕ ਐਸਾ ਮੈਦਾਨ ਹੈ, ਇਹ ਇੱਕ ਐਸਾ ਸਫੀਰ ਹੈ ਜਿਹਦੇ ਵਿੱਚ ਤਜਰਬੇ ਦੀ ਲੋੜ ਨਹੀਂ ਹੈਗੀ। ਇਹ ਪਿਓਰ ਅਕਲ ਦੀ ਗੱਲ ਹੈ। ਅਕਲ ਜਿਹੜੀ ਹੈ ਉਹਦਾ ਤੁਹਾਡੇ ਜਿਹੜਾ ਸਾਹਮਣੇ ਜਿਹੜੇ ਤਜਰਬੇ ਤੁਹਾਨੂੰ ਹੁੰਦੇ ਨੇ ਉਹਨਾਂ ਨਾਲ ਕੋਈ ਤਲਕ ਨਹੀਂ ਹੈ। ਉਹ ਇਹਦੀ ਬੁਨਿਆਦ ਇਹ ਸਮਝਦੇ ਨੇ ਕਿ ਜਿਹੜੀ ਚੀਜ਼ਾਂ ਦਾ ਇਲਮ ਹੈ ਉਹ ਬੰਦੇ ਦੇ ਵਿੱਚ ਇੱਕ ਜਿਹੜਾ ਇਹ ਪ੍ਰਾਇਰੀ ਨਾਲੇਜ ਹੁੰਦਾ ਹੈ, ਯਾਨੀ ਇਹ ਪਿਛੜ ਨਾਲੇਜ ਹੁੰਦਾ ਹੈ। ਜਿਹਦਾ ਮਤਲਬ ਇਹ ਹੈ ਕਿ ਜਿਹਨੂੰ ਅਸੀਂ ਪਹਿਲੇ ਕਹਿ ਹਟੇ ਹਾਂ ਜਮਾਂਦਰੂ ਸਮਝ ਲਓ ਕਿ ਉਹ ਇੱਕ ਜਮਾਂਦਰੂ ਕਿਸਮ ਦਾ ਨਾਲੇਜ ਹੈ ਜਿਹੜਾ ਉਹਦੇ ਪਿੱਛੇ ਮੌਜੂਦ ਹੈ
ਤੇ ਉਹਦੀ ਬੁਨਿਆਦ ਦੇ ਉੱਤੇ ਅਸੀਂ ਅੱਗੇ ਜਾ ਕੇ ਮੈਟਾਫਿਜ਼ਿਕਸ ਜਾਂ ਪੜ੍ਹਮਾਦੀਅਤ ਦੇ ਜਿਹੜੇ ਅਸੂਲ ਹੈ ਉਸ ਦੇ ਤਹਿਤ ਅਸੀਂ ਹੱਲ ਕਰ ਸਕਦੇ ਹਾਂ। ਮਤਲਬ ਉਹਨੂੰ ਤਜਰਬੇ ਦੀ ਲੋੜ ਨਹੀਂ ਹੈਗੀ, ਉਹ ਤੁਹਾਡੇ ਅੰਦਰ ਜਮਾਂਦਰੂ ਤੌਰ ਤੇ ਮੌਜੂਦ ਹੈ। ਕਾਂਟ ਜਿਹੜਾ ਸੀ ਉਹ ਐਨਲਾਈਟਨਮੈਂਟ ਜਾਂ ਚਾਨਣਵਾਦ ਦੇ ਆਖਰੀ ਜ਼ਮਾਨੇ ਵਿੱਚ ਲਿਖ ਰਿਹਾ ਸੀ ਤੇ ਚਾਨਣਵਾਦ 16ਵੀਂ ਤੇ 17ਵੀਂ ਸਦੀ ਦੇ ਵਿੱਚ ਸਾਇੰਸ ਦੇ ਅੱਗੇ ਵਧਣ ਤੇ ਉਹਦੀ ਸਫਲਤਾ ਯਾਨੀ ਉਹਦੇ ਕਾਮਯਾਬੀ ਨਾਲ ਅੱਗੇ ਵਧਿਆ ਸੀ। ਨਿਊਟਨ ਵਗੈਰਾ ਦੀਆਂ ਕਾਢਾਂ ਨੇ ਇਨਸਾਨਾਂ ਦੇ ਅੰਦਰ ਇੱਕ ਨਵੀਂ ਉਮੀਦ ਪੈਦਾ ਕਰ ਦਿੱਤੀ ਸੀ ਔਰ ਉਮੀਦ ਇਹ ਸੀ ਕਿ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਸਮਝ ਕੇ ਆਪਣੇ ਬਾਰੇ ਵਿੱਚ ਆਪ ਫੈਸਲੇ ਕਰ ਸਕਦਾ ਹੈ। ਇਹਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਇਨਸਾਨ ਦੀ ਆਪ ਯਕੀਨੀ ਸੀ ਜਿਹੜੀ ਯੂਰਪ 'ਚ ਆਈ, ਉਹਦੇ ਨਾਲ ਇਹ ਸੀ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਬੰਧਾਂ ਜਾਂ ਰੋਕਾਂ ਲਾਈਆਂ ਗਈਆਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਜਾਣ ਲੱਗ ਪਿਆ ਤੇ ਇਹ ਵੀ ਸੋਚ ਪੈਦਾ ਹੋ ਗਈ ਸੀ ਜੋ ਸਾਨੂੰ ਮਜ਼ਹਬੀ ਤੇ ਸਿਆਸੀ ਆਗੂਆਂ ਦੀ ਕੀ ਲੋੜ ਹੈ, ਅਸੀਂ ਆਪ ਸੋਚ ਕੇ ਆਪਣੇ ਬਾਰੇ 'ਚ ਫੈਸਲਾ ਕਰ ਸਕਦੇ ਹਾਂ। ਜਦੋਂ ਹਰ ਇਨਸਾਨ ਜਿਹੜਾ ਹੈ ਉਹਦੇ ਵਿੱਚ ਸੋਚਣ ਦੀ ਤਾਕਤ ਹੈ ਤੇ ਫਿਰ ਉੱਤੋਂ ਦੱਸਣ ਵਾਲਿਆਂ ਦੀ ਕੀ ਲੋੜ ਹੈ। ਅੱਛਾ ਜੀ, ਕਾਂਟ ਇਸ ਬਾਰੇ ਲਿਖਦਾ ਹੈ, ਸਾਡਾ ਜ਼ਮਾਨਾ ਨਖੇੜੇ ਜਾਂ ਤਨਕੀਦ ਦਾ ਹੈ, ਕ੍ਰਿਟਿਸਿਜ਼ਮ ਦਾ ਹੈ ਤੇ ਹਰ ਇੱਕ ਨੂੰ ਯਾਨੀ ਹਰ ਫਲਸਫੇ ਨੂੰ ਇਹਦੇ ਸਾਹਮਣੇ ਪੇਸ਼ੀ ਦੇਣੀ ਪਵੇਗੀ, ਤਨਕੀਦ ਦੇ ਸਾਹਮਣੇ। ਮਜ਼ਹਬ ਜਿਹੜਾ ਹੈ ਉਹ ਪਵਿੱਤਰਤਾ ਜਾਂ ਪਿਓਰਿਟੀ ਦੇ ਨਾਂ ਦੇ ਉੱਤੇ ਕਾਨੂੰਨ ਬਣਾਉਣ ਵਾਲੀ ਆਪਣੀ ਸ਼ਾਨ ਵਿਖਾ ਕੇ ਇਸ ਤੋਂ ਆਪਣੇ ਆਪ ਨੂੰ ਉੱਚਾ ਨਹੀਂ ਸਮਝ ਸਕਦਾ, ਪਰ ਜੇ ਉਹ ਇਸ ਤਰ੍ਹਾਂ ਕਰੇਗਾ ਤੇ ਉਹਦੀ ਆਦਰ ਤੇ ਉਹਦੀ ਇੱਜ਼ਤ ਜਿਹੜੀ ਹੈ ਉਹ ਨਹੀਂ ਹੋ ਸਕਦੀ, ਕਿਉਂਕਿ ਉਹਦੀ ਆਦਰ ਤੇ ਉਹਦੀ ਇੱਜ਼ਤ ਉਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਜ਼ਾਦਾਨਾ ਤੌਰ ਤੇ ਆਮ ਖੁੱਲੀ ਸੋਚ ਦੇ ਇਮਤਿਹਾਨ ਵਿੱਚ ਸਹੀ ਸਾਬਤ ਹੋਵੇ। ਮਤਲਬ ਜਿਹੜੀ ਮਜ਼ਹਬੀ ਤੇ ਪੜ੍ਹਮਾਦੀਅਤ ਦੀ ਜਿਹੜੀ ਸੋਚ ਹੈ ਉਹ ਵੀ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਔਰ ਲੋਕੀ ਤਨਕੀਦ ਔਰ ਅਕਲ ਨਾਲ ਉਹਦਾ ਫੈਸਲਾ ਕਰਨ, ਔਰ ਜੇ ਉਹ ਉਹਦੇ ਅੰਦਰ ਪੂਰੀ ਨਹੀਂ ਉਤਰਦੀ ਤੇ ਫਿਰ ਉਹਦੀ ਕੋਈ ਵੁਕਤ ਨਹੀਂ ਹੋਏਗੀ। ਅੱਛਾ, ਹੁਣ ਚਾਨਣਵਾਦ ਦਾ ਇੱਕ ਹੋਰ ਮੁੱਢਲਾ ਮਸਲਾ ਸੀ, ਯਾਨੀ ਮਤਲਬ ਐਨਲਾਈਟਨਮੈਂਟ ਦਾ ਇੱਕ ਹੋਰ ਮੁੱਢਲਾ ਮਸਲਾ ਸੀ। ਉਹ ਇਹ ਸੀ ਕਿ ਜੋ ਤਰੱਕੀ ਦੇ ਨਤੀਜੇ ਵਿੱਚ ਜਿਹੜੀ ਤਰੱਕੀ ਹੋਈ ਸੀ ਉਹਦੇ ਨਤੀਜੇ ਵਿੱਚ ਅਕਲ ਜਿਹੜੀ ਸੀ ਉਹਨੇ ਉਹ ਪੁਰਾਣੀਆਂ ਜਿਹੜੀਆਂ ਹਾਕਮ ਜਿਹੜੀਆਂ ਸੱਥਾਂ ਸਨ ਜਾਂ ਹਾਕਮ ਜਿਹੜੇ ਵਿਚਾਰ ਸਨ ਉਹਨਾਂ ਤੋਂ ਤੇ ਖੁਦ ਮੁਖਤਾਰ ਤਕਰੀਬਨ ਹੋ ਗਈ ਸੀ। ਪਰ ਇਹ ਸਵਾਲ ਪੈਦਾ ਹੋ ਰਿਹਾ ਸੀ ਕਿ ਉਸ ਵੇਲੇ ਜੇ ਉੱਤੋਂ ਨਿਕਲ ਗਏ ਨੇ ਪੁਰਾਣੇ ਸਿਸਟਮ ਦੇ ਉੱਤੋਂ ਤੇ ਕਿ ਕੀ ਇਹ ਨਵੀਂ ਜਿਹੜੀ ਸੋਚ ਹੈ ਇਹ ਸਿੱਧੀ ਸਾਦੀ ਮਾਦੀਅਤ ਪ੍ਰਸਤੀ ਤੇ ਹੋਵੇਗੀ, ਮਤਲਬ ਲੋਕੀ ਸਿਰਫ ਇਖਲਾਕ ਨੂੰ ਛੱਡ ਕੇ ਤੇ ਸਿਰਫ ਆਪਣੀ ਖੁਦਗਰਜ਼ੀ ਤਹਿਤ ਕਰਨਗੇ, ਤਕਦੀਰਵਾਦ ਹੋਏਗੀ, ਦਾਇਰੀਅਤ ਹੋਏਗੀ ਜਾਂ ਸਕੈਪਟਿਸਿਜ਼ਮ ਜਾਂ ਵਿਸ਼ਵਾਸਵਾਦ ਹੋਏਗੀ ਜਿਹੜੀ ਕਿ ਅਖੀਰ ਡਿਕਟੇਟਰਸ਼ਿਪ ਵਿੱਚ ਟਲ ਜਾਏਗੀ। ਅਸਲ 'ਚ ਇਹਦੇ ਵਿੱਚ ਅਗਰ ਤੁਸੀਂ ਗੌਰ ਕਰੋ ਤਾਂ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਫਰਾਂਸ 'ਚ ਇਨਕਲਾਬ ਆਇਆ ਸੀ ਉਹ ਸ਼ੁਰੂ ਤੋਂ ਜਮਹੂਰੀ ਮੰਗਾਂ ਤੋਂ ਹੋਇਆ ਸੀ, ਲੇਕਿਨ ਉਹਦਾ ਨਤੀਜਾ ਅਖੀਰ ਤੇ ਨਿਕਲਿਆ ਸੀ ਕਿ ਉਹ ਡਿਕਟੇਟਰਸ਼ਿਪ ਨਪੋਲੀਅਨ ਦੀ ਬਣ ਗਈ ਸੀ। ਤੇ ਇਸ ਲਈ ਯੂਰਪ ਦੇ ਵਿੱਚ ਇਹ ਜਿਹੜੇ ਵਿਚਾਰ ਸਨ ਕਿ ਇਹ ਜਿਹੜੀ ਨਵੀਂ ਸੋਚ ਆਈ ਹੈ ਇਹਦੇ ਨਤੀਜੇ ਦੇ ਤੌਰ ਦੇ ਉੱਤੇ ਕੀ ਸਿਸਟਮ ਬਣੇਗਾ, ਇਹਦੇ ਬਾਰੇ ਦੇ ਵਿੱਚ ਸਭ ਨੂੰ ਬੜੀ ਜਿਹੜੀ ਹੈ ਉਹ ਬੜੀ ਚਿੰਤਾ ਸੀ। ਤੇ ਇਸ ਵਾਸਤੇ ਜਿਹੜਾ ਇਖਲਾਕੀਅਤ ਹੈ, ਐਥਿਕਸ ਹੈ, ਉਹਦੇ ਉੱਤੇ ਕਾਂਟ ਨੇ ਬਹੁਤ ਜ਼ੋਰ ਦਿੱਤਾ। ਵੈਸੇ ਤਾਂ ਇਹ ਹੈ ਕਿ ਉਸ ਜ਼ਮਾਨੇ ਦੇ ਅਗਰ ਤੁਸੀਂ ਬਾਕੀ ਫਲਸਫੇ ਵੀ ਦੇਖੋ ਤੇ ਉਹ ਵੀ ਆਪਣੇ ਤੌਰ ਤੇ ਇਨਕਲਾਬੀ ਤੇ ਬਣ ਰਹੇ ਸਨ, ਲੇਕਿਨ ਉਹ ਇਖਲਾਕੀਅਤ ਜਿਹੜੀ ਪੁਰਾਣੀ ਸੀ ਉਹਦੇ ਉੱਤੇ ਅਜੇ ਵੀ ਗੱਲ ਕਰ ਰਹੇ ਸਨ। ਅੱਛਾ ਜੀ, ਜਿਹੜਾ ਨਵਾਂ ਚਾਨਣਵਾਦ ਹੈ ਉਹਦਾ ਜਿਹੜਾ ਸ਼ੁਰੂਆਤ ਹੋਈ ਸੀ ਨਵੇਂ ਚਾਨਣਵਾਦ ਦੀ ਜਾਂ ਐਨਲਾਈਟਨਮੈਂਟ ਦੀ, ਉਹ ਬਹੁਤੀ ਸਾਰੀ ਜਿਹੜੀ ਆ ਫਿਜ਼ਿਕਸ ਨਾਲ ਹੋਈ ਸੀ। ਤੇ ਫਿਜ਼ਿਕਸ ਦੇ ਵਿੱਚ ਇਹ ਹੈ ਕਿ ਜਿਹੜੀ ਫਿਜ਼ਿਕਸ ਦੇ ਵਿੱਚ ਇਹ ਮੁੱਢਲਾ ਅਸੂਲ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਮਸ਼ੀਨ ਦੀ ਤਰ੍ਹਾਂ ਚੱਲ ਰਹੀ ਹੈ। ਹਰ ਚੀਜ਼ ਦੀ ਕੋਈ ਕਾਰਨ ਜਾਂ ਕਾਜ਼ ਹੁੰਦਾ ਹੈ
ਉਹਦਾ ਇਫੈਕਟ ਹੁੰਦਾ ਹੈ ਤੇ ਉਹ ਕਾਜ਼ ਔਰ ਇਫੈਕਟ ਯਾਨੀ ਕਾਰਨ ਔਰ ਰਸੂਲ ਦੇ ਤਹਿਤ ਹੀ ਉਹ ਤੈਅ ਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਬੰਦੇ ਦੀ ਜ਼ਿੰਦਗੀ ਨੂੰ ਵੀ ਅਸੀਂ ਮਸ਼ੀਨੀ ਤਰ੍ਹਾਂ ਨਾਲ ਸਮਝੀਏ ਕਿ ਉਹ ਕਾਜ਼ ਔਰ ਇਫੈਕਟ ਨਾਲ ਚੱਲਦੀ ਹੈ, ਮਤਲਬ ਇਹ ਸੋਚ ਸੀਗੀ ਕਿ ਉਹ ਅਸਰ ਤੇ ਕਾਰਨ ਤੇ ਅਸਰ ਦੇ ਨਾਲ ਚੱਲਦੀ ਹੈ, ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਬੰਦੇ ਦੀ ਆਪਣੀ ਤੇ ਕੋਈ ਆਜ਼ਾਦੀ ਨਾ ਹੋਈ। ਮਤਲਬ ਇਹ ਹੈ ਕਿ ਜੋ ਕਾਜ਼ਜ਼ ਨੇ ਜਾਂ ਕਾਰਨ ਨੇ ਉਹਨਾਂ ਦੇ ਤਹਿਤ ਬੰਦਾ ਜੋ ਕਰ ਰਿਹਾ ਉਹ ਕਰ ਰਿਹਾ ਹੈ, ਬੰਦੇ ਦੇ ਆਪਣੇ ਵੱਸ ਵਿੱਚ ਤਾਂ ਕੁਝ ਨਹੀਂ ਹੋਇਆ। ਮਤਲਬ ਇਹ ਹੈ ਕਿ ਜੇ ਚੋਰ ਜਿਹੜਾ ਹੈ ਉਹ ਚੋਰੀ ਕਰ ਰਿਹਾ ਹੈ, ਉਹਦੀ ਆਪਣੀ ਰਜ਼ਾ ਤਾਂ ਉਹਦੀ ਸ਼ਾਮਲ ਨਹੀਂ ਹੈਗੀ, ਉਹਦੇ ਕਾਜ਼ਜ਼ ਨੇ ਜਿਹਦੀ ਵਜ੍ਹਾ ਤੋਂ ਚੋਰੀ ਕਰ ਰਿਹਾ ਹੈ। ਇਸ ਲਈ ਤੁਸੀਂ ਉੱਤੇ ਕੋਈ ਅਖਲਾਕੀ ਅਸੂਲ ਵੀ ਲਾ ਸਕਦੇ ਹੋ। ਤੇ ਇਸ ਲਈ ਜਿਹੜੀ ਕਾਂਟ ਦੀ ਜਿਹੜਾ ਸੰਕਟ ਸੀ ਜਾਂ ਜਿਹੜਾ ਬੁਹਰਾਨ ਸੀ, ਉਹ ਇਹ ਸੀ ਕਿ ਇਹ ਸਾਰੀ ਫਿਜ਼ਿਕਸ ਦੀ ਔਰ ਸਾਇੰਸ ਦੀ ਤਰੱਕੀ ਦੇ ਨਾਲ ਨਾਲ ਜਿਹੜੀ ਹੈ ਉਹ ਬੰਦੇ ਦੀ ਆਪਣੀ ਆਜ਼ਾਦੀ ਨੂੰ, ਪਰਸਨਲ ਆਜ਼ਾਦੀ ਜਿਹੜੀ ਹੈ ਉਹਨੂੰ ਕਿਵੇਂ ਸਾਬਤ ਕੀਤਾ ਜਾਵੇ। ਤੇ ਕਾਂਟ ਜਿਹੜਾ ਹੈ ਉਹਨੇ ਸੱਚੀ ਅਕਲ ਯਾਨੀ ਪਿਓਰ ਰੀਜ਼ਨ ਦਾ ਨਖੇੜਾ ਕਰਕੇ ਇਸੇ ਬੁਰਾਨ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਅੱਛਾ, ਉਹਦਾ ਮੁੱਢਲਾ ਟੁੱਚਾ ਜਿਹੜਾ ਪਰਮਾਦਾ ਹੈ, ਕਿਉਂ ਜੋ ਕਾਂਟ ਲਈ ਪਰਮਾਦਾ ਅਕਲ ਦੀਆਂ ਹੱਦਾਂ ਦਾ ਜ਼ਾਮਨ ਹੈ, ਯਾਨੀ ਮੈਟਾਫਿਜ਼ਿਕਸ ਜਿਹੜੀ ਹੈ ਜਾਂ ਪਰਮਾਦੀਅਤ ਹੈ ਉਹ ਅਕਲ ਦੀਆਂ ਹੱਦਾਂ ਦੇ ਨਾਲ ਕਾਇਮ ਹੁੰਦੀ ਹੈ। ਉਹਦਾ ਕਾਂਟ ਦਾ ਮੁੱਢਲਾ ਮਕਸਦ ਇਹ ਸੀ ਜੋ ਸਾਬਤ ਕਰੇ ਕਿ ਅਕਲ ਨਾਲ ਹੀ ਨਿਖੇੜਾ ਜਾਂ ਐਨਾਲਿਸਿਸ ਹੁੰਦਾ ਹੈ, ਉਸ ਅਕਲ ਨਾਲ ਜਿਹੜੀ ਕਿ ਕਿਸੇ ਹੋਰ ਸਪੋਰਟ ਦੇ ਉੱਤੇ ਜਾਂ ਠੁਮਣੇ ਦੇ ਨਾਲ ਨਹੀਂ ਖੜੀ ਹੋਈ, ਔਰ ਉਹ ਆਜ਼ਾਦ ਤੌਰ ਦੇ ਉੱਤੇ ਖੜੀ ਹੋਈ ਹੈ। ਯਾਨੀ ਮਤਲਬ ਅਕਲ ਆਪਣੇ ਤੌਰ ਦੇ ਉੱਤੇ ਬੰਦੇ ਦੀ ਜਿਹੜੀ ਹੈ ਉਹ ਖੜੀ ਹੈ, ਉਹ ਕਿਸੇ ਹੋਰ ਸਪੋਰਟ ਦੇ ਉੱਤੇ ਨਹੀਂ ਹੋ ਖੜੀ ਹੈਗੀ। ਤੇ ਇਸ ਦੇ ਨਾਲ ਨਿਊਟਨ ਦੀ ਸਾਇੰਸ ਤੇ ਰਵਾਇਤੀ ਮਜ਼ਹਬੀ ਇਖਲਾਕੀਆਤ ਤੇ ਉਹਨੇ ਕਿਹਾ ਕਿ ਇਹਦੇ ਅਗਰ ਇਹ ਮੰਨ ਲਓ ਤੇ ਫਿਰ ਤੁਸੀਂ ਜਿਹੜੀ ਨਿਊਟਨ ਦੀ ਸਾਇੰਸ ਹੈ ਤੇ ਜਿਹੜੀ ਇਖਲਾਕੀਆਤ ਹੈ ਉਹਨਾਂ ਦਾ ਆਪਸ ਵਿੱਚ ਜੋੜਿਆ ਜਾ ਸਕਦਾ। ਮਤਲਬ ਇਹ ਹੈ ਕਿ ਤੁਸੀਂ ਅਕਲ ਨੂੰ ਆਜ਼ਾਦ ਔਰ ਆਪਣੀ ਥਾਂ ਦੇ ਉੱਤੇ ਇੱਕ ਪੂਰੀ ਮੁਕੰਮਲ ਹੈਸੀਅਤ ਦੇ ਦਿਓ ਤੇ ਫਿਰ ਤੁਸੀਂ ਸਾਇੰਸ ਤੇ ਇਖਲਾਕੀਆਤ ਨੂੰ ਇੱਕ ਥਾਂ ਤੇ ਜੋੜ ਸਕਦੇ ਹੋ। ਕਾਂਟ ਦੀ ਸੁੱਚੀ ਅਕਲ ਦਾ ਨਿਖੇੜਾ ਤੇ ਸਭ ਤੋਂ ਵੱਧ ਜਿਹੜਾ ਇਸ ਗੱਲ ਤੇ ਹੈ, ਜੋ ਕਾਂਟ ਦਾ ਕਹਿਣਾ ਹੈ ਜੋ ਇਨਸਾਨ ਜਿਹੜਾ ਹੈ, ਜਿਹੜੀ ਮਤਲਬ ਹੁਣ ਅਸੀਂ ਪਰਮਾਦੀਅਤ ਵੱਲ ਆ ਰਹੇ ਹਾਂ, ਉਹ ਕਾਂਟ ਦਾ ਕਹਿਣਾ ਹੈ ਜੋ ਇਨਸਾਨ ਜਿਹੜਾ ਹੈ ਉਹ ਸਿਰਫ ਸ਼ਾਵਾਂ ਦੇ ਜ਼ਾਹਰ ਨੂੰ ਵੇਖ ਸਕਦਾ ਹੈ, ਉਹਨਾਂ ਦੀ ਸ਼ਈਅਤ ਨੂੰ ਨਹੀਂ ਦੇਖ ਸਕਦਾ। ਮਤਲਬ ਉਹਨਾਂ ਦੀ ਥਿੰਗ ਨੂੰ ਦੇਖਦਾ, ਉਹਨਾਂ ਦੀ ਥਿੰਗਨੈਸ ਨੂੰ ਨਹੀਂ ਵੇਖ ਸਕਦਾ। ਵਕਤ ਤੇ ਥਾਂ ਜਿਹੜੇ ਨੇ ਯਾਨੀ ਟਾਈਮ ਔਰ ਸਪੇਸ ਜਿਹੜੇ ਨੇ ਉਹ ਵੀ ਬੰਦੇ ਦੀ ਜਿਹੜੀ ਅੰਦਰ ਦੀ ਇਲਹਾਮ ਹੈ ਉਹਦੇ ਨਾਲ ਉਹ ਬਣਦੇ ਨੇ, ਉਹਨਾਂ ਦੀ ਆਪਣੀ ਕੋਈ ਆਜ਼ਾਦ ਹਸੀਅਤ ਨਹੀਂ ਹੁੰਦੀ। ਇਸ ਲਈ ਉਹ ਕਹਿੰਦਾ ਸੀ ਕਿ ਜੇ ਅਸੀਂ ਵਿੱਚੋਂ ਬੰਦੇ ਦੀਆਂ ਜਿਹੜੀਆਂ ਪਰਸੈਪਸ਼ਨਸ ਨੇ ਉਹਨਾਂ ਨੂੰ ਕੱਢ ਲਈਏ, ਬੰਦੇ ਦੇ ਇਲਹਾਮ ਨੂੰ ਕੱਢ ਲਈਏ, ਤੇ ਸਪੇਸ ਔਰ ਟਾਈਮ ਯਾਨੀ ਵਕਤ ਔਰ ਥਾਂ ਜਿਹੜੀ ਹੈ ਉਹਨਾਂ ਦੀ ਕੋਈ ਹਸੀਅਤ ਨਹੀਂ ਰਹਿੰਦੀ। ਮਤਲਬ ਇਹ ਹੈ ਕਿ ਜਿਹੜੀ ਇਹ ਵਕਤ ਔਰ ਥਾਂ ਹੈ ਉਹ ਬੰਦਾ ਚੂੰਕਿ ਚੀਜ਼ਾਂ ਨੂੰ ਇੱਕ ਖਾਸ ਤਰੀਕੇ ਦੇ ਨਾਲ ਦੇਖਦਾ ਹੈ ਔਰ ਉਹ ਦੇਖਣ ਦੇ ਵਿੱਚ ਉਹ ਸਮਝਦਾ ਹੈ ਕਿ ਇਹ ਇੱਕ ਵਕਤ ਦੇ ਉੱਤੇ ਇੱਕ ਥਾਂ ਦੇ ਉੱਤੇ ਹੈ ਨੇ, ਤੇ ਜੇ ਤੁਸੀਂ ਦੇਖਣ ਵਾਲੇ ਨੂੰ ਵਿੱਚੋਂ ਕੱਢ ਲਓ ਤੇ ਫਿਰ ਨਾ ਵਕਤ ਰਹੇਗਾ ਤੇ ਨਾ ਥਾਂ ਰਹੇਗਾ। ਅੱਛਾ, ਵਿਚਾਰਵਾਨਾਂ ਦੇ ਮੁਤਾਬਕ ਕਾਂਟ ਦੀ ਜਿਹੜੀ ਇਹ ਜਿਹਨੂੰ ਅਸੀਂ ਕਹਿੰਦੇ ਆ ਟ੍ਰਾਂਸੈਂਡੈਂਟਲ ਜਿਹੜੀ ਮੈਟਾਫਿਜ਼ਿਕਸ ਹੈ ਉਹਦੇ ਕਿਹਾ ਜਾਂਦਾ ਨੇ ਕਿ ਇਹ ਬੁਨਿਆਦੀ ਨੁਕਤੇ ਨੇ। ਉਹ ਇਹ ਹੈ ਪਹਿਲਾ, ਇੱਕ ਖਾਸ ਅੰਗ ਵਿੱਚ ਇਨਸਾਨ ਸਿਰਫ ਸ਼ੈਵਾਂ ਦੀ ਜ਼ਾਰੀਅਤ ਦੇਖਦਾ ਹੈ, ਸ਼ੈਵਾਂ ਦੀ ਸ਼ਈਅਤ ਨਹੀਂ ਦੇਖ ਸਕਦਾ। ਇੱਕ
ਦੂਜਾ ਜਿਵੇਂ ਅਸੀਂ ਪਹਿਲੇ ਕਿਹਾ ਵਕਤ ਥਾਂ ਆਪਣੇ ਆਪ ਵਿੱਚ ਕੁਝ ਨਹੀਂ ਹੈ, ਜਾਂ ਇਹ ਸ਼ੈਵਾਂ ਦੀ ਸ਼ਾਇਲੀਅਤ ਨੂੰ, ਯਾਨੀ ਵਕਤ ਔਰ ਜਿਹੜੀ ਸਪੇਸ ਹੈ, ਇਹ ਸ਼ੈਵਾਂ ਦੀ ਸਹੀਅਤ ਨੂੰ ਨਹੀਂ ਮਿਲਦੇ। ਇਹ ਕਿਉਂਕਿ ਇਹ ਜੋ ਇਨਸਾਨ ਦੇ ਅਲਹਾਮੀ ਬਾਤਲ ਤੋਂ ਵੱਖਰਾ ਨਹੀਂ ਰਹਿ ਸਕਦੇ। ਮਤਲਬ ਇਨਸਾਨ ਦਾ ਜਿਹੜਾ ਅਲਹਾਮੀ ਬਾਤਨ ਹੈ ਜਿਹਦੇ ਨਾਲ ਉਹ ਚੀਜ਼ਾਂ ਨੂੰ ਵੇਖਦਾ ਹੈ, ਉਹੀ ਵਕਤ ਔਰ ਥਾਂ ਨੂੰ, ਜਿਵੇਂ ਅਸੀਂ ਪਹਿਲੇ ਕਿਹਾ, ਉਹ ਦੱਸਦੇ ਨੇ, ਉਹਨਾਂ ਤੋਂ ਵੱਖ ਸਾਬਤ ਨਹੀਂ ਹੋ ਸਕਦਾ। ਵਕਤ ਥਾਂ ਇਨਸਾਨ ਦੇ, ਯਾਨੀ ਇਹ ਵੀ ਇਸ ਤੋਂ ਸਾਬਤ ਹੋਇਆ ਕਿ ਵਕਤ ਥਾਂ ਜਿਹੜੇ ਨੇ ਉਹ ਇਨਸਾਨ ਦੇ ਹਿੱਸੀ ਅਲਹਾਮ ਦੇ ਬਾਤਨ ਤੋਂ ਵੱਧ ਕੁਛ ਨਹੀਂ ਹੈਗੇ। ਮਤਲਬ ਸਪੇਸ ਔਰ ਟਾਈਮ ਆਪਣੀ ਥਾਂ ਤੇ ਕੋਈ ਸ਼ੈ ਨਹੀਂ ਹੈਗੇ। ਵਕਤ ਥਾਂ ਦਿਖਣ ਵਿੱਚ ਹਕੀਕੀਆਂ, ਜਿਸ ਦਾ ਮਤਲਬ ਹੈ ਜੋ ਹਰ ਸ਼ੈ ਸਾਡੇ ਸਾਹਮਣੇ ਇੱਕ ਬਾਹਰਲੀ ਚੀਜ਼ ਦੇ ਤੌਰ ਤੇ ਵਕਤ ਥਾਂ ਤੇ ਆਉਂਦੀ ਹੈ। ਮੈਂ ਜਿਵੇਂ ਪਹਿਲੇ ਕਿਹਾ ਕਿ ਜੋ ਚੀਜ਼ਾਂ ਦੇਖਦੇ ਹਾਂ, ਜਿਹੜੀ ਵੀ ਚੀਜ਼ ਵੇਖਦੇ ਹਾਂ, ਤਾਂ ਸਾਨੂੰ ਉਹ ਹਰ ਚੀਜ਼ ਜਿਹੜੀ ਹੈ ਉਹ ਇੱਕ ਜਗ੍ਹਾ ਔਰ ਇੱਕ ਥਾਂ ਦੇ ਉੱਤੇ ਔਰ ਇੱਕ ਵਕਤ ਦੇ ਉੱਤੇ ਮਿਲਦੀ ਹੈ। ਤੇ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਵਕਤ ਔਰ ਥਾਂ ਹੈ ਉਹਨਾਂ ਦੀ ਆਜ਼ਾਦ-ਹਸੀਅਤ ਵੀ ਕੋਈ ਹੋਏਗੀ, ਲੇਕਿਨ ਕਾਂਟ ਕਹਿੰਦਾ ਹੈ ਕਿ ਉਹਨਾਂ ਦਾ ਜਿਹੜਾ ਇਨਸਾਨ ਦੀ ਆਪਣੀ, ਜਿਸ ਤਰ੍ਹਾਂ ਉਹ ਦੇਖਦਾ ਚੀਜ਼ਾਂ ਨੂੰ, ਉਹਨਾਂ ਤੋਂ ਵੱਖ ਅਗਰ ਦੇਖਿਆ ਜਾਵੇ ਤੇ ਵਕਤ ਔਰ ਥਾਂ ਦੀ ਕੋਈ ਹਸੀਅਤ ਨਹੀਂ। ਅੱਛਾ ਜੀ, ਕਾਂਟ ਦੇ ਫਲਸਫੇ ਵਿੱਚ ਜਿਹੜੀ ਟਰਾਂਸੈਂਡੈਂਟਲ ਡਿਡਕਸ਼ਨ ਹੈ, ਉਪਜਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਲਾਂਦ ਬਹੁਤ ਮੁੱਢਲਾ ਹੈ। ਇਸ ਦਾ ਮਤਲਬ ਹੈ ਜੋ ਅਸੀਂ ਪਿਛੜ ਖਿਆਲਾਂ ਤੋਂ, ਯਾਨੀ ਜਿਹੜੇ ਇਹ ਪ੍ਰਾਇਰੀ ਜਾਂ ਜਮਾਂਦਰੂ ਖਿਆਲ ਜਿਹੜੇ ਨੇ, ਉਹਨਾਂ ਦੇ ਨਾਲ ਅਸੀਂ ਆਪਣੇ ਤਜਰਬੇ ਦੇ ਨਾਲ ਪਿਛੜ ਅਲਹਾਮ ਰਾਹੀਂ ਅਸੀਂ ਚੀਜ਼ਾਂ ਦੀਆਂ ਸ਼ਕਲਾਂ ਬਣਾਉਂਦੇ ਹਾਂ। ਇਹਨਾਂ ਨੂੰ ਕਾਂਟ ਖਾਨੇ ਕਹਿੰਦਾ ਹੈ, ਯਾਨੀ ਇਹ ਜਿਹੜੀਆਂ ਅਸੀਂ ਸ਼ਕਲਾਂ ਬਣਾਉਂਦੇ ਹਾਂ ਇਹਨਾਂ ਨੂੰ ਖਾਨੇ ਕਹਿੰਦਾ ਜਾਂ ਕੈਟੇਗਰੀਜ਼ ਕਹਿੰਦਾ। ਤੇ ਇਹ ਸਾਰੇ ਜਿਹੜੇ ਨੇ ਇਹ ਸੱਤ ਦੇ ਤਸੱਵਰ ਹਨ, ਯਾਨੀ ਮਤਲਬ ਸਬਸਟੈਂਸ ਦੇ ਤਸੱਵਰ ਹਨ। ਉਪਜਾ ਲਾਹਨ ਦਾ ਮਕਸਦ ਇਹ ਵਿਖਾਉਣਾ ਹੈ ਜੋ ਸਾਡੇ ਪਿਛੜ ਤਸੱਵਰ, ਯਾਨੀ ਸਾਡੇ ਜਿਹੜੇ ਇਹ ਪ੍ਰਾਇਰੀ ਜਿਹੜੇ ਜਮਾਂਦਰੂ ਖਿਆਲਾਤ ਨੇ ਜਾਂ ਬਾਹਰੀ ਮਤ ਯਾਨੀ ਦੇ ਮੁਤਾਬਕ ਦਰੁਸਤ ਹਨ, ਇਹ ਲਾਜ਼ਮੀ ਤੌਰ ਤੇ ਹਰ ਉਸ ਚੀਜ਼ ਤੇ ਲਾਗੂ ਹੁੰਦੇ ਨੇ ਜਿਹਦਾ ਵੀ ਅਸੀਂ ਤਜਰਬਾ ਕਰੀਏ। ਇਹਨੂੰ ਹੁਣ ਗੱਲ ਨੂੰ ਸਮਝ ਲਈਏ। ਗੱਲ ਇਹ ਕਹਿ ਰਿਹਾ ਹੈ ਕਿ ਜਿਹੜੀ ਸਾਡੀ ਇਹ ਪ੍ਰਾਇਰੀ ਜਿਹੜੀ ਜਮਾਂਦਰੂ ਸਮਝ ਹੈ, ਉਹਦੇ ਨਾਲ ਇਹ ਜਿਹੜੇ ਸਮਝ ਦੇ ਇਹ ਖਾਨੇ ਬਣਦੇ ਨੇ, ਇਹ ਕੈਟੇਗਰੀਜ਼ ਬਣਦੀਆਂ ਨੇ, ਔਰ ਉਹਨਾਂ ਕੈਟੇਗਰੀਜ਼ ਦੇ ਤਹਿਤ ਅਸੀਂ ਚੀਜ਼ਾਂ ਨੂੰ ਰੱਖਦੇ ਹਾਂ ਔਰ ਵੇਖਦੇ ਹਾਂ, ਔਰ ਉਸ ਤੋਂ ਇਲਾਵਾ ਕੁਛ ਨਹੀਂ ਹੁੰਦਾ। ਮਤਲਬ ਇਹ ਹੈ ਕਿ ਇਹ ਤੋਂ ਤੁਸੀਂ ਇਹਨੂੰ ਤੁਸੀਂ ਇੰਝ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀਆਂ ਚੀਜ਼ਾਂ ਨੇ ਬਾਹਰ, ਜਿਹੜਾ ਫਲਸਫੇ ਦਾ ਮੁੱਢਲਾ ਮਸਲਾ ਹੈ, ਉਹਨੂੰ ਤੁਸੀਂ ਆਪਣੇ ਹਮੇਸ਼ਾ ਸਾਹਮਣੇ ਰੱਖੋ ਕਿ ਚੀਜ਼ਾਂ ਬਾਹਰ ਆਈਆਂ ਨੇ ਤੁਹਾਡੇ ਤੋਂ। ਹੁਣ ਇਹ ਹੈ ਕਿ ਉਹ ਤੁਸੀਂ ਇਹ ਵੀ ਕਹਿ ਸਕਦੇ ਹੋ ਤੁਸੀਂ ਚੀਜ਼ਾਂ ਤੇ ਨਹੀਂ ਹੋ, ਤੁਸੀਂ ਤਾਂ ਚੀਜ਼ਾਂ ਤੋਂ ਵੱਖ ਹੋ, ਤੁਸੀਂ ਤਾਂ ਚੀਜ਼ਾਂ ਨੂੰ ਸਿਰਫ ਜਿਹੜਾ ਉਹ ਪਰਸੀਵ ਕਰਦੇ ਹੋ, ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਕਿ ਉਹ ਚੀਜ਼ਾਂ ਕਿਵੇਂ ਨੇ। ਹੁਣ ਇਹ ਹੈ ਕਿ ਜਿਵੇਂ ਅਸੀਂ ਪਹਿਲੇ ਕਈਆਂ ਫਲਸਫਿਆਂ ਦੇ ਵਿੱਚ ਦੇਖਿਆ ਹੈ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਜੀ ਉਹ ਜੋ ਤੁਸੀਂ ਵੇਖ ਰਹੇ ਹੋ ਸ਼ੱਕ ਸ਼ੁਬੇ ਵਾਲਾ ਵੀ ਹੋ ਸਕਦਾ ਚੀਜ਼ਾਂ ਉਵੇਂ ਨਾ ਹੋਣ। ਇਹਦਾ ਮਤਲਬ ਇਹ ਹੈ ਕਿ ਜੋ ਅਸੀਂ ਵੇਖ ਕੇ ਜਿਵੇਂ ਅਸੀਂ ਫੈਸਲਾ ਕਰ ਲੈਂਦੇ ਹਾਂ, ਉਹ ਜੋ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਇਵੇਂ ਹੈ, ਉਹ ਸਾਡਾ ਇਨਸਾਨੀ ਫੈਸਲਾ ਹੈ। ਜ਼ਰੂਰੀ ਨਹੀਂ ਹੈ ਕਿ ਚੀਜ਼ਾਂ ਵੀ ਉਂਝ ਹੋਣ। ਇਸ ਗੱਲ ਨੂੰ ਤੁਸੀਂ ਪੱਲੇ ਬੰਨ੍ਹ ਕੇ ਕਰੋਗੇ ਤੇ ਫਿਰ ਤੁਹਾਨੂੰ ਮੈਟਾਫਿਜ਼ਿਕਸ ਦੀ ਸਮਝ ਆਏਗੀ। ਲੇਕਿਨ ਕਾਂਟ ਦੇ ਜਿਹੜਾ ਫਲਸਫਾ ਹੈ ਉਹਦੇ ਵਿੱਚ ਇਹਦੇ ਨਾਲ ਜਿਹੜਾ ਵਿਚਕਾਰਲਾ ਨੁਕਤਾ ਇਹ ਹੈ ਕਿ ਇਨਸਾਨ ਜਿਹੜਾ ਹੈ ਉਹ ਖੁਦ ਮੁਖਤਾਰ ਹੈ। ਖੁਦ ਮੁਖਤਾਰੀ ਦਾ ਮਤਲਬ ਇਹ ਹੈ ਜੋ ਅਸੀਂ ਆਪਣੇ ਆਪ ਲਈ ਆਪ ਕਾਨੂੰਨ ਬਣਾ ਰਹੇ ਹਾਂ। ਕਾਂਟ ਦੇ ਮੁਤਾਬਕ ਸਾਡੀ ਸਮਝ ਉਹ ਕਾਨੂੰਨ ਦਿੰਦੀ ਹੈ ਜਿਹੜੀ ਸਾਡੇ ਜਮਾਂਦਰੂ ਢਾਂਚੇ ਵਿੱਚ ਸਾਡੇ ਤਜਰਬੇ ਦੀ ਬੁਨਿਆਦ ਬਣਦੇ ਆ।
ਮਤਲਬ ਜਿਹੜੀਆਂ ਜਿਵੇਂ ਅਸੀਂ ਜਮਾਂਦਰੂ ਅਕਲ ਜਿਹੜੀ ਹੈ ਉਹਦੇ ਨਾਲ ਜਿਹੜੇ ਢਾਂਚੇ ਬਣਾਉਂਦੇ ਆ ਅਕਲ ਦੇ, ਉਹਦੇ ਨਾਲ ਜਿਹੜੀ ਸਮਝ ਸਾਨੂੰ ਆਉਂਦੀ ਹੈ ਉਹਦੇ ਨਾਲ ਅਸੀਂ ਕਾਨੂੰਨ ਆਪਣੇ ਬਣਾਉਂਦੇ ਆ, ਔਰ ਉਹ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਅਸੀਂ ਮੰਨਦੇ ਆ। ਸਾਡੀ ਸਮਝ ਸਾਨੂੰ ਤਜਰਬੇ ਦਾ ਮਵਾਦ ਜਾਂ ਮਾਦਾ ਨਹੀਂ ਦਿੰਦੀ, ਯਾਨੀ ਸਾਡੀ ਅਕਲ ਜਿਹੜੀ ਹੈ ਉਹ ਤਜਰਬਾ ਜਾਂ ਸਿੱਧਾ ਸਿੱਧਾ ਚੀਜ਼ਾਂ ਦਾ ਹਵਾਸੀ ਤਜਰਬਾ ਨਹੀਂ ਹੈ। ਇਹ ਸਾਨੂੰ ਮੁੱਢਲਾ ਢਾਂਚਾ ਦਿੰਦੀ ਹੈ, ਇਹ ਸਾਨੂੰ ਬੇਸਿਕ ਸਟਰਕਚਰ ਦਿੰਦੀ ਹੈ, ਜਿਸ ਨਾਲ ਅਸੀਂ ਮਤਲਬ ਇੱਕ ਜਿਹੜੀ ਜਮਾਂਦਰੂ ਸਮਝ ਹੈ ਉਹਨੇ ਤੁਹਾਨੂੰ ਇੱਕ ਢਾਂਚਾ ਦੇ ਦਿੱਤਾ। ਹੁਣ ਉਹਦੇ ਵਿੱਚ ਤੁਸੀਂ ਜਿਹੜੇ ਤਜਰਬੇ ਕਰ ਰਹੇ ਹੋ, ਜਿਹੜੇ ਤੁਸੀਂ ਵੇਖ ਰਹੇ ਹੋ ਚੀਜ਼ਾਂ ਨੂੰ, ਉਹ ਜਿਸ ਨਾਲ ਅਸੀਂ ਹਵਾਸਾਂ ਰਾਹੀਂ ਮਿਲੇ ਜਿਹੜੇ ਹਵਾਸਾਂ ਨੇ ਤਜਰਬਾ ਕਰ ਰਹੇ ਹਾਂ ਅਸੀਂ, ਜਿਹੜਾ ਅਸੀਂ ਚੀਜ਼ਾਂ ਨੂੰ ਵੇਖਦੇ ਹਾਂ, ਉਹਨਾਂ ਨੂੰ ਅਸੀਂ ਉਸ ਸਮਝ ਦੇ ਤਹਿਤ ਢਾਲ ਲੈਂਦੇ ਹਾਂ। ਅੱਛਾ, ਕਾਂਟ ਦਾ ਜਿਹੜਾ ਫਲਸਫਾ ਹੈ ਉਹ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹ ਅਖਲਾਕੀ ਖੁਦ ਮੁਖਤਾਰੀ ਨਾਲ ਵੀ ਜੁੜਿਆ ਹੈ। ਉਹਦਾ ਕਹਿਣਾ ਹੈ ਜੋ ਅਖਲਾਕ ਦਾ ਇੱਕ ਮੁੱਢਲਾ ਕਾਨੂੰਨ ਹੈ ਜਿਸ ਨਾਲ ਸਾਰੀਆਂ ਅਖਲਾਕੀ ਜ਼ਿੰਮੇਦਾਰੀਆਂ ਮਿਥੀਆਂ ਜਾਂਦੀਆਂ ਨੇ। ਮਤਲਬ ਇਹ ਜਿਹੜਾ ਸਾਰਾ ਨਿਜ਼ਾਮ ਹੈਗਾ ਹੈ, ਅਖਲਾਕੀ ਨਿਜ਼ਾਮ ਵੀ ਜਿਹੜਾ ਹੈ, ਇਹ ਵੀ ਇੱਕ ਮੈਟਾਫਿਜ਼ੀਕਲ ਅਕਲ ਜਿਹੜੀ ਹੈ ਉਹਦੇ ਨਾਲ ਉਹਦਾ ਹਿੱਸਾ ਹੈ, ਉਹਦੇ ਤੋਂ ਮਿਥਿਆ ਜਾਂਦਾ ਹੈ। ਅੱਛਾ, ਇਹ ਕਿਉਂਕਿ ਕਾਂਟ ਇਹ ਕਹਿੰਦਾ ਹੈ ਕਿ ਜਿਹੜਾ ਅਖਲਾਕ ਹੈ ਉਹ ਸਾਡੀ ਅਕਲ ਤੋਂ ਪੈਦਾ ਹੁੰਦਾ ਹੈ, ਜਦੋਂ ਕਿ ਫਿਤਰਤ ਦੇ ਕਾਨੂੰਨ ਸਿਰਫ ਸਾਡੀ ਸਮਝ ਨਾਲ ਜੰਮਦੇ ਹਨ। ਫਿਤਰਤ ਦੇ ਕਾਨੂੰਨ ਜਿਹੜੇ ਨੇ, ਫਿਤਰਤ ਦੇ ਕਾਨੂੰਨ ਮਤਲਬ ਇਹ ਹੈ ਕਿ ਜਿਹੜੇ ਇੱਕ ਨੇਚਰ ਦੇ ਕਾਨੂੰਨ ਨੇ ਉਹ ਸਾਡੀ ਸਿਰਫ ਸਮਝ ਨਾਲ ਬਣਦੇ ਨੇ। ਇੱਥੇ ਜਿਹੜੀ ਅਕਲ ਹੈ ਔਰ ਸਮਝ ਹੈ ਉਹਨਾਂ ਦਾ ਨਿਖੇੜ ਕਰਕੇ ਤੇ ਵੇਖਣਾ ਚਾਹੀਦਾ ਹੈ ਕਿ ਅਕਲ ਔਰ ਸਮਝ ਨੂੰ ਉਹ ਵੱਖਰਾ ਵੱਖਰਾ ਸਮਝਦਾ ਹੈ। ਮਤਲਬ ਇਹ ਹੈ ਕਿ ਜਿਹੜੀ ਅਕਲ ਹੈ ਉਹ ਇੱਕ ਆਪਣੇ ਤੌਰ ਤੇ ਇੱਕ ਉਤਲੇ ਖਾਨੇ ਦੇ ਵਿੱਚ ਰਹਿ ਰਹੀ ਹੈ, ਔਰ ਸਮਝ ਜਿਹੜੀ ਹੈ ਉਹ ਤੁਹਾਨੂੰ ਫਿਤਰਤ ਦੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਜਿਹੜਾ ਤਜਰਬਾ ਹੋ ਰਿਹਾ ਹੈ ਉਹਨਾਂ ਤੋਂ ਬਣ ਰਹੀ ਹੈ। ਸੋ ਇਹ ਉਹ ਕਹਿ ਰਿਹਾ। ਸੋ ਉਹਦੇ ਇਸ ਫਲਸਫੇ ਦਾ ਖੁਲਾਸਾ ਇਹ ਹੈ। ਨਜ਼ਰੀਆਤੀ ਫਲਸਫੇ ਦਾ ਮਕਸਦ ਇਹ ਦੱਸਣਾ ਹੈ ਜੋ ਦੁਨੀਆ ਕੀ ਹੈ, ਇਹਦਾ ਸਭ ਤੋਂ ਵੱਡਾ ਕਾਨੂੰਨ ਸੈਲਫ ਕਾਨਸ਼ੀਅਸਨੈਸ, ਆਪ ਸੁਰਤੀ ਹੈ, ਜਿਸ ਤੇ ਅਸੀਂ ਫਿਤਰਤ ਦੇ ਕਾਨੂੰਨ ਬਣਾਉਂਦੇ ਹਾਂ। ਮਤਲਬ ਇਹ ਹੈ ਕਿ ਅਸੀਂ ਅਕਲ ਦੇ ਨਾਲ ਜਿਹੜੀ ਸਾਡੀ ਪਿੱਛੇ ਅਕਲ ਹੁੰਦੀ ਹੈ ਉਹਦੇ ਢੰਗ ਦੇ ਵਿੱਚ ਅਸੀਂ ਫਿਤਰਤ ਦੇ ਕਾਨੂੰਨ ਬਣਾਉਂਦੇ ਹਾਂ। ਸਾਡੇ ਹਵਾਸ ਜੋ ਮੁਆਦ ਸਾਨੂੰ ਦਿੰਦੇ ਨੇ, ਜਿਹੜੇ ਵੀ ਸਾਡੇ ਹਵਾਸਾਂ ਨੇ ਆਉਂਦਾ ਹੈ, ਸਾਡੀ ਜਿਹੜੀ ਜਮਾਂਦਰੂ ਅਕਲ ਹੈ ਉਹ ਉਹਨਾਂ ਤਜਰਬਿਆਂ ਨੂੰ ਉਹਦੇ ਤਹਿਤ ਢਾਲ ਲੈਂਦੀ ਹੈ। ਅਮਲੀ ਉਹਦੇ ਇਹ ਤੇ ਹੋ ਗਿਆ ਨਜ਼ਰੀਆਤੀ। ਦੂਜੇ ਪਾਸੇ ਉਹ ਕਹਿੰਦਾ ਕਿ ਇੱਕ ਅਮਲੀ ਫਲਸਫਾ ਹੁੰਦਾ ਤੇ ਅਮਲੀ ਫਲਸਫੇ ਦਾ ਮਕਸਦ ਇਹ ਦੱਸਣਾ ਹੈ ਜੋ ਦੁਨੀਆ ਕਿਵੇਂ ਹੋਵੇ। ਇਹਦਾ ਸਭ ਤੋਂ ਜਿਹੜਾ ਮੁੱਢਲਾ ਕਾਨੂੰਨ ਹੈ ਉਹ ਅਖਲਾਕ ਦਾ ਕਾਨੂੰਨ ਹੈ, ਜਿਸ ਰਾਹੀਂ ਅਸੀਂ ਆਪਣੇ ਫਰਜ਼ ਮਿਥਨੇ ਹਾਂ ਕਿ ਅਸੀਂ ਇਹ ਜਾਣਦੇ ਹਾਂ ਕਿ ਕਿਸੇ ਵੀ ਹਾਲਾਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ। ਮਤਲਬ ਦੋ ਗੱਲਾਂ ਹੋਈਆਂ ਨਾ, ਇੱਕ ਤਾਂ ਨਜ਼ਰੀਆਤੀ ਹੋ ਗਿਆ ਜਿਹਦੇ ਵਿੱਚ ਅਸੀਂ ਕਿਵੇਂ ਵੇਖਦੇ ਹਾਂ, ਔਰ ਦੂਜਾ ਸਾਨੂੰ ਕੀ ਕਰਨਾ ਚਾਹੀਦਾ। ਉਹ ਆਪਣਾ ਜਿਹੜਾ ਕਾਂਟ ਹੈ ਉਹ ਇਹ ਵੀ ਕਹਿੰਦਾ ਹੈ ਜੋ ਸਾਡੇ ਅਖਲਾਕੀ ਫਰਜ਼ ਜਿਹੜੇ ਨੇ ਉਹ ਸਾਨੂੰ ਖੁਸ਼ੀ ਦੀ ਚਾਹਤ ਤੇ ਇੱਕ ਮਿਸਾਲੀ ਦੁਨੀਆ ਬਣਾਉਣਾ ਚਾਹੁੰਦੇ ਨੇ, ਤੇ ਇਹੋ ਹੀ ਸਭ ਤੋਂ ਵੱਡੀ ਇੱਛਾਈ ਹੈ। ਸਭ ਤੋਂ ਵੱਡੀ ਜਿਹੜੀ ਇੱਛਾਈ ਇਨਸਾਨ ਲੱਭ ਸਕਦਾ ਹੈ ਉਹ ਇਹੋ ਹੀ ਹੈ। ਅਸੀਂ ਨਜ਼ਰੀਆਤੀ ਤੇ ਅਮਲੀ ਫਲਸਫੇ ਰਾਹੀਂ ਸਭ ਤੋਂ ਵੱਡੀ ਅੱਛਾਈ ਜਿਹੜੀ ਐਬਸੋਲੂਟ ਗੁੱਡ ਹੈ ਉਹਨੂੰ ਲੱਭਣੇ ਹੈ। ਕਾਂਟ ਦੇ ਫਲਸਫੇ ਵਿੱਚ ਸਿਰਫ ਅਮਲੀ ਫਲਸਫਿਆਂ ਨਾਲ ਅਮਲੀ ਫਲਸਫਿਆਂ ਨਾਲ ਇਨਸਾਨੀ ਆਜ਼ਾਦੀਆਂ ਨੂੰ ਸਾਬਤ ਕੀਤਾ ਜਾ ਸਕਦਾ ਹੈ। ਆਜ਼ਾਦੀ ਜਿਹੜੀ ਹੈ ਉਹ ਇਸ ਲਈ ਜ਼ਰੂਰੀ ਹੈ ਜੋ ਅਖਲਾਕੀ ਫੈਸਲੇ ਪਿੱਛੇ ਇਨਸਾਨ ਦੀ ਆਜ਼ਾਦੀ ਦਾ ਤਸੱਵੁਰ ਹੋਵੇ। ਇਸ ਦਾ ਮਤਲਬ ਹੈ ਜੋ ਇਨਸਾਨ ਵਿੱਚ ਇਹ ਤਾਕਤ ਹੈ ਜੋ ਉਹ ਕਿਸੇ ਕੰਮ ਨੂੰ ਹਾਂ ਕਹਿ ਸਕੇ ਜਾਂ ਨਾ ਕਹਿ ਸਕੇ, ਤੇ ਤਾਂ ਹੀ ਉਹਦੀ ਆਜ਼ਾਦੀ ਹੋਏਗੀ, ਤਾਂ ਹੀ ਜ਼ਿੰਮੇਵਾਰੀ ਲੈ ਸਕਦਾ। ਤੇ ਜੇ ਉਹ ਇਹ ਕਰ ਹੀ ਨਹੀਂ ਸਕਦਾ, ਹਾਂ ਜਾਂ ਨਾ ਕਰ ਹੀ ਨਹੀਂ ਸਕਦਾ,
ਹਰ ਚੀਜ਼ ਜਿਹੜੀ ਉਹ ਮਿੱਥੀ ਮਤਾਈ ਉੱਤੇ ਥੱਪੀ ਜਾਂਦੀ ਹੈ, ਤੇ ਫਿਰ ਉਹਦੀ ਆਜ਼ਾਦੀ ਨਹੀਂ ਹੈਗੀ। ਤੇ ਕਾਂਟ ਇਹ ਕਹਿੰਦਾ ਹੈ ਕਿ ਜਿਹੜਾ ਇਖਲਾਕੀ ਕਾਨੂੰਨ ਹੈ, ਜਿਹੜਾ ਮੈਟਾਫਿਜ਼ਿਕਸ ਦੇ ਬੁਨਿਆਦ ਦੇ ਉੱਤੇ ਬਣਦਾ ਹੈ, ਜਿਹਨੂੰ ਇਨਸਾਨ ਬਣਾਉਂਦਾ ਹੈ, ਉਹਦੇ ਤਹਿਤ ਸਾਡੀ ਅਕਲ ਜਿਹੜੀ ਹੈ ਉਹ ਆਜ਼ਾਦ ਹੈ। ਅੱਛਾ, ਹੁਣ ਜਿਹੜਾ ਕਾਂਟ ਹੈ ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਹ ਵੀ ਇੱਕ ਪਹਿਲੀ ਗੱਲ ਤੇ ਇਹ ਕਹੀ ਜਾਂਦੀ ਹੈ ਕਿ ਉਹਨੇ ਨਜ਼ਰੀਆਤੀ ਤੇ ਅਖਲਾਕੀ ਯਾਨੀ ਆਈਡੀਓਲੋਜੀਕਲ ਤੇ ਐਥੀਕਲ ਫਲਸਫਿਆਂ ਨੂੰ ਵੱਖ-ਵੱਖ ਕਰਕੇ ਦਿਖਣਵਾਦੀਆਂ ਯਾਨੀ ਜਿਹੜੇ ਇੰਪੀਰੀਸਿਸਟ ਸਨ, ਜਿਹੜੇ ਕਹਿੰਦੇ ਸਨ ਹਵਾਸਾਂ ਰਾਹੀਂ ਸਾਰਾ ਇਲਮ ਮਿਲਦਾ, ਜਿਵੇਂ ਜਾਨ ਲਾਕ ਤੇ ਡੇਵਿਡ ਹਿਊਮ ਸਨ, ਉਹਨਾਂ ਵਿੱਚ ਤੇ ਅਕਲਵਾਦੀਆਂ ਜਿਹੜੇ ਆਈਡੀਅਲਿਸਟ ਸਨ ਉਹਨਾਂ ਵਿੱਚ ਕਹਿੰਦੇ ਨੇ ਜੀ ਟਕਰਾਅ ਉਹਨੇ ਮੁਕਾ ਦਿੱਤਾ। ਉਸ ਤੇ ਇਲਮ ਦੇ ਜ਼ਰੀਏ ਨੂੰ ਪੱਛੜ ਦੇ ਮੁੜ ਤੇ ਉਸਾਰ ਕੇ ਉਹਨੇ ਮਤਲਬ ਇਹ ਹੈ ਕਿ ਏ ਫਰਾਈ ਨਾਲੇਜ ਜਮਾਂਦਰੂ ਇਲਮ ਜਿਹੜਾ ਹੈ ਉਹਦੇ ਮੁੱਢ ਦੇ ਉੱਤੇ ਇੱਕ ਬੜੀ ਪੇਸ਼ਵੀ ਮੰਤਕ ਰਾਹੀਂ ਇਹ ਸਾਰਾ ਨਿਜ਼ਾਮ ਬਣਾਇਆ ਤੇ ਉਹਨੇ ਦਲੀਲਾਂ ਨਾਲ ਖੁਦਾ ਨੂੰ ਤੇ ਅਖਲਾਕਿਆਤ ਨੂੰ ਸਾਬਤ ਕੀਤਾ। ਅੱਛਾ, ਇਹ ਵੈਸੇ ਬੜੀ ਦਿਲਚਸਪ ਗੱਲ ਹੈਗੀ ਹੈ ਕਿ ਹਾਲਾਂਕਿ ਕਾਂਟ ਨੂੰ ਬਹੁਤ ਵੱਡਾ ਆਪਣੇ ਜ਼ਮਾਨੇ 'ਚ ਵੀ ਸ਼ਾਇਦ ਮੰਨਿਆ ਜਾਂਦਾ ਸੀ, ਪਰ ਸ਼ੋਪਨਹਾਰ ਜਿਹੜਾ ਉਸ ਜ਼ਮਾਨੇ ਦਾ ਦੂਜਾ ਬਹੁਤ ਵੱਡਾ ਫਲਸਫਾ ਸੀ, ਜਿਹਦੇ ਬਾਰੇ ਅਸੀਂ ਗੱਲ ਵੀ ਕਰਾਂਗੇ, ਉਹ ਕਹਿੰਦਾ ਹੈ ਕਿ ਜਿਹੜਾ ਕਾਂਟ ਦੇ ਇਖਲਾਕੀ ਅਸੂਲ ਹਨ ਉਹ ਅਸਲ ਦੇ ਵਿੱਚ ਮਜ਼ਹਬੀ ਅਖਲਾਕਿਆਤ ਜਿਹੜੀ ਹੈ ਉਹਦੀ ਸਾਰੀ ਉਹ ਮੂਸਵੀ ਯਾਨੀ ਮੂਸਾ ਦੇ 10 ਕਮਾਂਡਮੈਂਟਸ ਹੀ ਹੈ। ਮਤਲਬ ਜਿਹੜੇ ਜੂਇਸ਼ ਮੰਨਦੇ ਨਾ 10 ਕਮਾਂਡਮੈਂਟਸ ਨੂੰ, 10 ਹਦਾਇਤਾਂ ਨੂੰ, ਉਹ ਹੀ ਨੇ, ਇਸ ਤੋਂ ਬਾਅਦ ਹੋਰ ਕੁਝ ਨਹੀਂ ਹੈਗਾ। ਤੇ ਨਿਟਸ਼ੇ ਕਹਿੰਦਾ ਹੈ ਕਿ ਨਿਟਸ਼ੇ ਵੀ ਇਹ ਕਹਿੰਦਾ ਹੈ ਕਿ ਕਾਂਟ ਦੇ ਅੰਦਰ ਈਸਾਈਅਤ ਦਾ ਹੀ ਖੂਨ ਵਗਦਾ ਹੈ ਤੇ ਉਹ ਈਸਾਈਅਤ ਦੇ ਰਾਖੇ ਹੋਣ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਮਤਲਬ ਇਹ ਹੈ ਕਿ ਸ਼ੋਪਨਹਾਰ ਔਰ ਨਿਟਸ਼ੇ ਦੋਨੋਂ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਕਾਂਟ ਜਿਹੜਾ ਹੈ ਉਹ ਬੜੀ ਦਲੀਲਾਂ ਤੇ ਬਹੁਤ ਦੇ ਰਿਹਾ ਮੰਤਕੀ ਔਰ ਦੂਜੀਆਂ ਸਾਰੀਆਂ ਮੈਟਾਫਿਜ਼ਿਕਸ ਦੀਆਂ, ਪਰ ਅਖੀਰ ਉਹਦਾ ਮਕਸਦ ਜਿਹੜਾ ਹੈਗਾ ਕਾਂਟ ਦਾ ਉਹ ਸਿਰਫ ਕ੍ਰਿਸਚੈਨਿਟੀ ਨੂੰ ਜਾਂ ਮਜ਼ਹਬ ਨੂੰ ਸਹੀ ਸਾਬਤ ਕਰਨਾ ਹੈ ਔਰ ਉਸ ਨੂੰ ਜਾਰੀ ਰੱਖਣਾ ਹੈ। ਇਹ ਉਹਨਾਂ ਦਾ ਖਿਆਲ ਹੈ। ਹੁਣ ਅਸੀਂ ਇੱਥੇ ਇਸ ਗੱਲ ਨੂੰ ਖੁੱਲ੍ਹਾ ਛੱਡ ਦਿੰਦੇ ਹਾਂ। ਤੁਸੀਂ ਸੁਣਿਆ ਹੈ ਕਿ ਤੁਸੀਂ ਜਿਹੜੀ ਉਹਦੀ ਦਲੀਲਾਂ ਨੇ ਉਹ ਸੁਣੀਆਂ ਨੇ ਕਿ ਕਿਵੇਂ ਜਿਹੜੀ ਪੜ੍ਹਮਾਦੀਅਤ ਹੈ, ਮੈਟਾਫਿਜ਼ਿਕਸ ਹੈ, ਉਹ ਕਿਵੇਂ ਆਪਣੇ ਆਪ ਦੇ ਵਿੱਚ ਇੱਕ ਆਟੋਨੋਮਸ ਆਜ਼ਾਦ ਹਸੀਅਤ ਰੱਖਦੀ ਹੈ ਔਰ ਉਹਦੀ ਜਿਹੜੀ ਆਜ਼ਾਦ ਹਸੀਅਤ ਹੈ ਉਹ ਸਾਡੇ ਜਮਾਂਦਰੂ ਇਲਮ ਦੇ ਉੱਤੇ ਹੁੰਦੀ ਹੈ, ਹਵਾਸਾਂ ਦੇ ਜ਼ਰੀਏ ਨਹੀਂ ਹੁੰਦੀ। ਤੇ ਜੋ ਅਸੀਂ ਹਵਾਸਾਂ ਦੇ ਜ਼ਰੀਏ ਹਾਸਲ ਕਰਨੇ ਆ ਉਹ ਅਸਲ ਦੇ ਵਿੱਚ ਅਸੀਂ ਉਹ ਜਿਹੜੀ ਸਾਡੀ ਜਮਾਂਦਰੂ ਸਮਝ ਤੇ ਅਕਲ ਹੁੰਦੀ ਹੈ ਉਹਦੇ ਢਾਂਚੇ ਦੇ ਵਿੱਚ ਉਹਨਾਂ ਤਜਰਬਿਆਂ ਨੂੰ ਅਸੀਂ ਲੈ ਲੈਂਦੇ ਹਾਂ। ਤੇ ਮਤਲਬ ਇਹ ਹੈ ਕਿ ਜਿਹੜੇ ਇਨਸਾਨ ਦੇ ਹਿੱਸਾ ਰਾਹੀਂ ਜਿਹੜੇ ਤਜਰਬੇ ਹੁੰਦੇ ਨੇ ਉਹਨਾਂ ਦੀ ਹਸੀਅਤ ਜਿਹੜੀ ਆ ਉਹ ਸੈਕੰਡਰੀ ਜਾਂ ਸਾਨਵੀ ਹੈ, ਤੇ ਪਹਿਲੀ ਹਸੀਅਤ ਜਿਹੜੀ ਹੈ ਉਹਦੀ ਜਿਹੜੀ ਹੈ ਉਹ ਜਮਾਂਦਰੂ ਯਾਨੀ ਇਹ ਪ੍ਰਾਇਰੀ ਨਾਲੇਜ ਦੇ ਉੱਤੇ ਬੇਸ ਜਿਹੜੀ ਅਕਲ ਦੀ ਔਰ ਮੰਤਕ ਦੀ ਜਿਹੜੀ ਬਣਤਰ ਬਣਦੀ ਹੈ ਉਹ ਮੁੱਢਲੀ ਹੈ ਔਰ ਇਨਸਾਨੀ ਤਜਰਬੇ ਜਿਹੜੇ ਨੇ ਉਹਦੇ ਵਿੱਚ ਹੀ ਫਿੱਟ ਹੁੰਦੇ ਨੇ। ਇਹ ਗੱਲ ਹੈ ਜਿਹੜੀ ਉਹ ਕਹਿ ਰਿਹਾ। ਤੇ ਇਸੇ ਲਈ ਇਹ ਜਿਹੜੀ ਉਹਦੀ ਪੜ੍ਹਮਾਦੀਅਤ ਹੈ ਜਾਂ ਮੈਟਾਫਿਜ਼ਿਕਸ ਹੈ ਜਿਹੜੀ ਉਹਨੇ ਇਹ ਪ੍ਰਾਇਰੀ ਨਾਲੇਜ ਨੂੰ ਬੁਨਿਆਦ ਬਣਾ ਕੇ ਜਾਂ ਜਮਾਂਦਰੂ ਨੂੰ ਬੁਨਿਆਦ ਬਣਾ ਕੇ ਪੇਸ਼ ਕੀਤੀ, ਇਹਨੂੰ ਹੀ ਸ਼ੋਪਨਹਾਰ ਔਰ ਨਿਟਸ਼ੇ ਸਮਝਦੇ ਨੇ ਕਿ ਇਹ ਸਵਾਏ ਮਜ਼ਹਬ ਨੂੰ ਸੱਚ ਸਾਬਤ ਕਰਨ ਦੇ ਹੋਰ ਇਹ ਕੁਛ ਨਹੀਂ ਹੈਗਾ। ਇਹ ਇਹੋ ਹੀ ਹੈਗਾ ਕਿ ਜਿਹੜਾ ਮਜ਼ਹਬ ਦੇ ਜਿਹੜੇ ਬੁਨਿਆਦੀ ਗੱਲਾਂ ਨੇ ਉਹ ਦਰੁਸਤ ਨੇ ਔਰ ਜਿਹੜਾ ਮਜ਼ਹਬ ਜਿਹੜਾ ਅਖਲਾਕਿਆਤ ਜਿਹੜੀ ਦਿੰਦਾ ਹੈ ਉਹਨੂੰ ਮੰਨ ਲਓ, ਇਹ ਉਹਨਾਂ ਦਾ ਕਹਿਣਾ ਹੈ। ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਤੁਸੀਂ ਆਪ ਗੌਰ ਕਰਨਾ ਔਰ ਅਗਰ ਤੁਸੀਂ ਸਮਝੋ ਤੇ ਬੇਸ਼ੱਕ ਇਹਦੇ ਬਾਰੇ 'ਚ ਕਮੈਂਟ ਵੀ ਛੱਡਣਾ। ਬਾਕੀ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ
ਕਿ ਜਿਹੜੇ ਫਲਸਫੇ ਦੇ ਜਿਹੜੀਆਂ ਦਲੀਲਾਂ ਨੇ ਇਹ ਕੁਝ ਪੇਸ਼ਦਾਰ ਨੇ ਔਰ ਮੈਂ ਦੇਖਦਾ ਹੈ ਕਿ ਵਿਊਜ਼ ਜਿਹੜੇ ਨੇ ਉਹ ਥੋੜ੍ਹੇ ਥੋੜ੍ਹੇ ਹੁੰਦੇ ਜਾ ਰਹੇ ਨੇ ਤੇ ਲੇਕਿਨ ਇਹ ਹੈ ਕਿ ਮਜਬੂਰੀ ਇਹ ਹੈ ਕਿ ਜਿਹੜਾ ਫਲਸਫਾ ਹੈ ਉਹ ਤੇ ਵੈਸੇ ਹੀ ਐਬਸਟਰੈਕਟ ਖਿਆਲਾਂ ਦੇ ਉੱਤੇ ਹੁੰਦਾ ਨਾ ਉਹ ਤੇ ਜਿਹੜਾ ਉਹ ਨਾ ਕਹਾਣੀਆਂ ਨੇ ਤੇ ਨਾ ਅਫਸਾਨੇ ਨੇ ਤੇ ਨਾ ਉਹ ਤਾਰੀਖ ਹੈ ਜੋ ਤੁਸੀਂ ਕਹਾਣੀਆਂ ਸੁਣਾ ਸਕੋ ਉਹ ਤੇ ਪਿਓਰ ਸਿੰਪਲ ਖਾਲਸ ਮੰਤਕ ਹੈ ਰੀਜ਼ਨ ਹੈ ਔਰ ਉਹਨੂੰ ਜੇ ਅਸੀਂ ਉਂਝ ਨਾ ਪੇਸ਼ ਕਰੀਏ ਜੇ ਅਸੀਂ ਸਿਰਫ ਕਹਾਣੀਆਂ ਤੁਹਾਨੂੰ ਸੁਣਾਈਏ ਤੇ ਫਿਰ ਤੁਸੀਂ ਕਹਾਣੀਆਂ ਤੇ ਆਪੂ ਵੀ ਪੜ੍ਹ ਸਕਦੇ ਹੋ ਤਾਂ ਉਹਦੇ ਦੱਸਣ ਦੀ ਕੀ ਲੋੜ ਹੈਗੀ ਹੈ ਤੇ ਲਿਹਾਜ਼ਾ ਇਸ ਵਾਸਤੇ ਤੁਸੀਂ ਇਹ ਹੋ ਸਕਦਾ ਹੈ ਕਿ ਤੁਸੀਂ ਜਿਹੜਾ ਹੈ ਉਹ ਤੇ ਜਿਹੜੀ ਮੈਂ ਕਿਤਾਬ ਲਿਖੀ ਹੈ ਉਹਨੂੰ ਵੀ ਪੜ੍ਹੋ ਤੇ ਇਹਨੂੰ ਸ਼ਾਇਦ ਇੱਕ ਦੋ ਵਾਰੀ ਸੁਣਨ ਦੀ ਲੋੜ ਹੈਗੀ ਹੈ ਕਿ ਮੁੱਢਲੀ ਦਲੀਲ ਕੀ ਦਿੱਤੀ ਜਾ ਰਹੀ ਹੈ।